ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਕਰਦੇ ਹਾਂ, 에ਅਰ ਇੰਡੀਆ ਦੀ ਫਲਾਈਟ ਦੇ ਟਰਨ ਅਰਾਊਂਡ ਨੂੰ ਜਿਹੜਾ ਉਹ ਲੈ ਕੇ। 에ਅਰ ਇੰਡੀਆ ਦੀ ਇੱਕ ਫਲਾਈਟ 185 ਉਹ ਦਿੱਲੀ ਤੋਂ ਵਨਕੂਵਰ ਵੱਲ ਨੂੰ ਜਿਹੜੀ ਉਹ ਜਾ ਰਹੀ ਸੀਗੀ, ਤੇ ਇਹ ਕੱਲ ਦੀ ਜਿਹੜੀ ਗੱਲ ਆ, ਪੈਸੰਜਰਸ ਦੇ ਨਾਲ ਕਹਿੰਦੇ ਪੂਰੀ ਭਰੀ ਹੋਈ ਸੀਗੀ। ਤੇ ਇਹ ਜਹਾਜ਼ ਜਿਹੜਾ ਯੂਜ਼ ਕਰ ਰਹੇ ਸੀ ਬੋਇੰਗ 777-200 LR ਲੌਂਗ ਹਾਲ ਰਾਊਟ। ਕਹਿੰਦੇ ਵੀ ਕੈਨੇਡੀਅਨ ਆਪਰੇਸ਼ਨਸ ਦੇ ਲਈ ਉਹਨਾਂ ਦੇ ਕੋਲ ਕਲੀਅਰੈਂਸ ਜਿਹੜੀ ਉਹ ਸੀਗੀ 777-300 ER ਫਲੀਟ ਦੀ ਜਿਹੜੀ ਉਹ ਸੀਗੀ। ਜਦ ਇਹ 9 ਘੰਟੇ ਇਹਨਾਂ ਨੇ ਟਰੈਵਲ ਕਰ ਲਿਆ, ਕਿਊਮਨਿੰਗ ਚਾਈਨਾ ਦੀ 에ਅਰ ਸਪੇਸ ਦੇ ਵਿੱਚ ਸੀਗੇ। ਇਹ ਗਲਫ ਦੇ ਉੱਤੋਂ ਦੀ ਨਹੀਂ ਸੀ ਜਾ ਰਹੇ ਕਿਉਂਕਿ ਉੱਥੇ ਹੁਣ ਲੜਾਈ ਚੱਲ ਰਹੀ ਹੈ, ਸੋ ਇਸ ਕਰਕੇ ਉਸ ਨੂੰ ਉਹਨਾਂ ਨੇ ਕਿਹਾ ਵੀ ਚਲੋ ਛੱਡੋ ਪਰਾਂ, ਇਧਰੋਂ ਦੀ ਜਿਹੜਾ ਉਹ ਜਾਂਦੇ ਆ। ਜਦ ਚਾਈਨਾ ਤੱਕ ਇਹ ਪਹੁੰਚੇ ਹਰਜੋਤ ਸਿੰਘ ਜੀ, ਤਾਂ ਇਹਨਾਂ ਨੂੰ ਉਦੋਂ ਪਤਾ ਲੱਗਾ ਵੀ ਇਹ ਜਹਾਜ਼ ਨੂੰ ਤਾਂ ਕੈਨੇਡਾ ਵਾਲਿਆਂ ਨੇ ਅੰਦਰ ਨਹੀਂ ਵੜਨ ਦੇਣਾ। 9 ਘੰਟੇ ਲੋਕਾਂ ਨੂੰ ਚਾਈਨਾ ਤੱਕ ਲਗਾ ਕੇ ਫਿਰ ਉਹਨਾਂ ਨੂੰ ਮੁੜ ਕੇ ਵਾਪਸ ਜਿਹੜਾ ਉਹ ਲਿਜਾਉਣਾ ਪਿਆ। ਸੋ ਸੈਂਕੜੇ ਹੀ ਜਿਹੜੇ ਲੋਕ ਆ ਉਹ ਬਹੁਤ ਜ਼ਿਆਦਾ ਇਸ ਦੇ ਵਿੱਚ ਪਰੇਸ਼ਾਨ ਜਿਹੜੇ ਉਹ ਹੋਏ ਹੈਗੇ ਆ। ਸੋ ਕਹਿੰਦੇ ਵੀ 11 ਕੁ ਵਜੇ ਉੱਥੋਂ ਦਿੱਲੀ ਤੋਂ ਇਹ ਤੁਰਿਆ, ਤੇ ਉਹ ਅਗਲੇ ਦਿਨ ਸ਼ਾਮੀ 7-8 ਵਜੇ ਜਿਹੜਾ ਉਹ ਵਾਪਸ ਦੁਬਾਰਾ ਦਿੱਲੀ ਦੇ ਵਿੱਚ ਲੈਂਡ ਜਿਹੜਾ ਉਹ ਹੋਇਆ। 9 ਘੰਟੇ ਦੀ ਜਿਹੜੀ ਉਹ ਫਲਾਈਂਗ ਕਰਕੇ ਬਗੈਰ ਕਿਸੇ ਕਹਿ ਲਓ ਵੀ ਮੰਜ਼ਿਲ ਤੇ ਪਹੁੰਚੇ ਹੋਏ। ਸੋ ਇੰਡੀਆ ਕਹਿੰਦੇ ਵੀ ਆਪਰੇਟ ਕਰਦਾ ਹੈ 777-300 ER 에ਅਰਕ੍ਰਾਫਟ ਫਲਾਈਟਸ ਕੈਨੇਡਾ ਨੂੰ, ਤੇ ਦੂਜੇ ਜਿਹੜੇ LR ਆ ਜਿਹੜਾ 200 LR ਮਾਡਲ ਆ ਉਹ ਲੌਂਗ ਹਾਲ ਫਲਾਈਟਸ ਦੇ ਲਈ ਜਿਹੜਾ ਉਹ ਵਰਤਿਆ ਜਾਂਦਾ ਆ। ਸੋ ਫਲਾਈਟ ਦੇ ਨਾਲ ਸਪੈਸੀਫਿਕ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਹੈਗੀਆਂ, ਕਿਉਂਕਿ ਕੰਪਲਾਇੰਸ ਵਿਦ ਸੇਫਟੀ ਆਪਰੇਸ਼ਨਲ ਉਹਦੇ ਜਿਹੜੇ ਸਰਟੀਫਿਕੇਸ਼ਨ ਸਟੈਂਡਰਡਸ ਜਿਹੜੇ ਉਹ ਮੈਚ ਨਹੀਂ ਕਰਦੇ ਕੈਨੇਡਾ ਦੇ ਹਿਸਾਬ ਦੇ ਨਾਲ। ਪਰ ਤੁਸੀਂ ਦੇਖੋ ਵੀ ਕਿੱਦਾਂ ਦੇ ਬੰਦੇ ਇੱਥੇ ਉੱਥੇ ਜਿਹੜੇ ਕਾਬਜ ਨੇ, ਜਾਂ ਕਿੱਦਾਂ ਦੇ ਲੋਕ ਇਸ ਟਾਈਮ ਉਹਨਾਂ ਨੂੰ ਆਪਰੇਟ ਕਰ ਰਹੇ ਆ, ਵੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਲੱਗ ਰਿਹਾ ਵੀ ਕਿਹੜਾ ਜਹਾਜ਼ ਜਿਹੜਾ ਉੱਥੇ ਅਲਾਊਡ ਆ, ਕਿਹੜਾ ਨਹੀਂ ਅਲਾਊਡ। ਜਿੱਚ ਮਰਜ਼ੀ ਲੋਕਾਂ ਨੂੰ ਤੁੰਨ ਕੇ ਜਿਹੜਾ ਉਹ ਬਿਠਾਤਾ ਹੋਵੇ। ਜਹਾਜ਼ ਹੈ ਕੋਈ ਮਿੰਨੀ ਬੱਸ ਥੋੜੀ ਆ ਵੀ ਇੱਕ ਜਾਣਾ, ਵੀ ਇੱਕ ਪਿੰਡ ਤੋਂ ਦੂਜੇ ਪਿੰਡ ਤੇ ਹੀ ਜਾਣਾ, ਜਿੱਦਾਂ ਮਰਜ਼ੀ ਹੋਵੇ ਵੀ ਬਹਿ ਕੇ ਚੱਲ ਜਾਈਏ, ਵੀ ਘੜੋਕੇ ਤੇ ਜਾਣਾ ਜਾਂ ਭੂੰਡ ਤੇ ਜਾਣਾ ਕਿ ਬੱਸ ਤੇ ਜਾਣਾ। ਵੀ ਭਾਈ ਜਹਾਜ਼ ਦਾ ਕੰਮ ਆ, ਤੁਸੀਂ ਹਿਸਾਬ ਨਾਲ ਦੇਖੋ ਲੋਕਾਂ ਨੂੰ ਕਿੰਨੀ ਖੱਜਲ ਖਵਾਰੀ ਹੋਊ 9 ਘੰਟੇ ਦਾ ਰਾਊਂਡ ਟ੍ਰਿਪ ਕਰਕੇ। ਬਹੁਤੇ ਹਰਜੋਤ ਸਿੰਘ ਜੀ ਬਜ਼ੁਰਗ ਹੋਣੇ ਆ, ਉਹਨਾਂ ਲਈ ਤਾਂ ਪਹਿਲਾਂ ਹੀ ਜਹਾਜ਼ ਦੇ ਵਿੱਚ ਚੜ੍ਹਨਾ, ਇੱਕ ਫਲਾਈਟ ਲੈਣੀ ਉਹ ਬੜੀ ਔਖੀ ਹੁੰਦੀ ਆ। ਬਹੁਤੇ ਜਿਹੜੀ ਨਾਨ ਸਟਾਪ ਫਲਾਈਟ ਇਸੇ ਲਈ ਲੈਂਦੇ ਆ ਵੀ ਰਾਹ ਦੇ ਵਿੱਚ ਰੁਕਣਾ ਨਾ ਪਵੇ, ਉਤਰਨਾ ਨਾ ਪਵੇ, ਖੱਜਲ ਖਵਾਰੀ ਨਾ ਹੋਵੇ। ਪਰ ਉਹ ਸਾਰੀਆਂ ਚੀਜ਼ਾਂ ਤੋਂ ਬਚਣ ਦੀ ਬਜਾਏ ਇਹਨਾਂ ਨੂੰ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਕਰਨਾ ਪਿਆ, ਤੇ ਕਾਫੀ ਕਾਸਟਲੀ ਮਿਸਟੇਕ ਹੋਈ ਆ। 9 ਘੰਟੇ ਫਲਾਈ ਕਰਕੇ ਕਿਸੇ ਟਿਕਾਣੇ ਤੇ ਨਾ ਪਹੁੰਚਣਾ, ਤੇ ਕਹਿੰਦੇ ਵੀ 8 ਤੋਂ 9 ਟਨ ਪਰ ਆਵਰ ਤੇਲ ਦੀ ਕੰਜ਼ੰਪਸ਼ਨ ਹੁੰਦੀ ਆ ਇਸ ਜਿਹੜੇ ਉਹ ਜਹਾਜ਼ ਦੀ। ਸੋ 9 ਘੰਟਿਆਂ 'ਚ ਤੁਸੀਂ ਹਿਸਾਬ ਲਾ ਲਓ ਕਿੰਨੇ ਟਨ ਤੇਲ ਜਿਹੜਾ ਆ ਉਹ ਖਰਾਬ ਹੋਇਆ, ਤੇ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਜਦੋਂ ਤੇਲ ਦੀਆਂ ਕੀਮਤਾਂ ਕਿੰਨੀਆਂ ਜ਼ਿਆਦਾ ਜਿਹੜੀਆਂ ਉਹ ਵਧੀਆਂ ਜਿਹੜੀਆਂ ਉਹ ਪਈਆਂ ਹੈਗੀਆਂ ਆ। ਸੋ ਹੁਣ ਕਹਿੰਦੇ ਵੀ ਕੋਈ ਇੰਟਰਨਲ ਐਕਸ਼ਨ ਜਿਹੜਾ ਉਹ ਲੈਣ ਬਾਰੇ ਜਿਹੜਾ ਉਹ ਸੋਚਿਆ ਜਾ ਰਿਹਾ ਆ ਵੀ ਕਿਹਦੀ ਨਲਾਇਕੀ ਦੇ ਕਰਕੇ ਇਹ ਸਾਰਾ ਕੁਝ ਵਾਪਰਿਆ ਹੈਗਾ। ਆਪਣੇ ਰੇਡੀਓ ਸਟੇਸ਼ਨ ਦੇ ਉੱਤੇ ਬਹੁਤ ਵਾਰ ਅਸੀਂ ਵੱਖ-ਵੱਖ ਲੋਕਾਂ ਦੀਆਂ ਸਟੋਰੀਆਂ ਜਿਹੜੀਆਂ 에ਅਰ ਇੰਡੀਆ ਦੀ ਬਾਬਤ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆ, ਵੀ ਕਿਸ ਤਰ੍ਹਾਂ ਲੋਕ ਕੰਪਲੇਨ ਕਰਦੇ ਆ ਵੀ ਦੇਖੋ ਜੀ ਉਹ ਜਦੋਂ ਸੀਟ ਤੇ ਬਹਿੰਦੇ ਆ, ਸਪਰਿੰਗ ਜਿਹੜੇ ਆ ਤੁਹਾਡੀ ਢੂਹੀ 'ਚ ਜਿਹੜੇ ਚੁੱਭਦੇ ਹੈਗੇ ਆ, ਸਪਰਿੰਗ ਜਿਹੜੇ ਟੁੱਟੇ ਹੋਏ ਆ, ਕੋਈ ਉਹਨਾਂ ਦੇ ਟੀਵੀ ਨਹੀਂ ਕੰਮ ਕਰਦੇ ਹੈਗੇ, ਪਾਣੀ ਮੰਗੋ ਪਾਣੀ ਨਹੀਂ ਆਉਂਦਾ ਹੈਗਾ, ਚੂਹੇ ਤੱਕ ਜਿਹੜੇ ਆ ਜਹਾਜ਼ ਦੇ ਵਿੱਚ ਪਾਏ ਗਏ ਹੈਗੇ ਆ। ਪਰ ਫਿਰ ਵੀ ਕਈ ਲੋਕ ਪਤਾ ਨਹੀਂ ਕਿਉਂ 에ਅਰ ਇੰਡੀਆ ਦੇ ਵਿੱਚ ਚਲੇ ਜਾਂਦੇ ਹੈਗੇ ਆ। ਸੋ ਬਹੁਤ ਮੈਨੂੰ ਨਹੀਂ ਲੱਗਦਾ ਵੀ ਅੱਜ ਤਾਈਂ ਕੋਈ ਵੀ ਬੰਦਾ ਜਿਹੜਾ ਆਪਾਂ ਨੂੰ ਮਿਲਿਆ ਹੋਵੇ ਜਿਹੜਾ 에ਅਰ ਇੰਡੀਆ ਦੇ ਉੱਤੇ ਅਮਰੀਕਾ ਆਇਆ ਹੋਵੇ ਤੇ ਉਹਨੂੰ ਕਿਹਾ ਹੋਵੇ ਬਹੁਤ ਵਧੀਆ ਫਲਾਈਟ ਸੀਗੀ। ਸੋ ਜੇ ਆਪਾਂ ਲੋਕਲੀ ਅਮਰੀਕਾ ਦੀ ਗੱਲ ਕਰਦੇ ਜਾਈਏ, ਕਿਉਂਕਿ ਜੋ DHS ਡਿਪਾਰਟਮੈਂਟ ਆਫ ਜਿਹੜੀ ਕਸਟਮ ਤੇ ਹੋਮਲੈਂਡ ਸਿਕਿਉਰਿਟੀ ਵਾਲੇ ਹੈਗੇ ਆ, ਉਹਨਾਂ ਨੂੰ ਫੰਡਿੰਗ ਹੈ ਨਹੀਂ। ਸੋ ਹੁਣ TSA ਵਾਲੇ ਜਿਹੜੇ 에ਅਰਪੋਰਟਸ ਤੇ ਹੁੰਦੇ ਹੈਗੇ ਆ, ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਕਾਫੀ ਲੰਮੇ ਸਮੇਂ ਤੋਂ। ਸੋ 45 ਦਿਨ ਤੋਂ ਉੱਤੇ ਹੋ ਗਏ। ਜੀ ਹਾਂ,